ਆਪਣੀ ਸਾਰੀ ਹਯਾਤੀ ਸ਼ੋਹਰਤ ਕਮਾਉਣ ਵਾਲੇ ਡਾਕਟਰ ਆਮਰ ਲਿਆਕਤ ਇੰਤਕਾਲ ਕਰ ਗਏ। ਉਹਨਾਂ ਦੀ ਉਮਰ 51 ਵਰੇ ਸੀ। ਮੈਂਬਰ ਕੌਮੀ ਅਸੈਂਬਲੀ ਆਮਰ ਲਿਆਕਤ ਹੋਰਾਂ ਦੀ ਸਾਰੀ ਉਮਰ ਖਬਰਾਂ 'ਚ ਰਹਿੰਦਿਆਂ ਲੰਘੀ। 2002 ਵਿੱਚ ਆਮਰ ਲਿਆਕਤ ਨੇ ਆਲਿਮ ਆਨਲਾਈਨ ਤੋਂ ਉਹ ਸ਼ੋਹਰਤ ਕਮਾਈ ਜਿਹਦਾ ਖਾਬ ਹਰ ਕੋਈ ਵੇਖਦਾ। ਫਿਰ ਉਹ ਸਿਆਸਤ ਦੇ ਮੈਦਾਨੇ ਆਏ ਤੇ ਵਜ਼ੀਰ ਮੁਮਲਿਕਤ ਬਰਾਏ ਮਜ਼ਹਬੀ ਅਮੂਰ ਦਾ ਅਹੁਦਾ ਸੰਭਾਲਿਆ। ਉਹ MQM ਦੇ ਅਹਿਮ ਰੁਕਨ ਰਹੇ। ਪਰ ਜਦ ਉਸ ਜਮਾਤ ਦੇ ਮੋਢੀ ਅਲਤਾਫ ਹੁਸੈਨ ਉੱਤੇ ਪਾਬੰਦੀ ਲੱਗੀ ਤੇ ਉਹਨਾਂ ਤਹਿਰੀਕ ਇਨਸਾਫ ਜੁਆਇਨ ਕਰ ਲਈ। 2018 ਦੀਆਂ ਚੋਣਾਂ ਵਿੱਚ ਉਹ ਇੱਕ ਵਾਰੀ ਫਿਰ MNA ਬਣੇ। ਪਹਿਲਾਂ ਇਮਰਾਨ ਖਾਨ ਦੀਆਂ ਤਾਰੀਫਾਂ ਕਰਨ ਵਾਲੇ ਆਮਰ ਲਿਆਕਤ ਆਖਰੀ ਦਿਨਾਂ ਵਿੱਚ ਉਹਨਾਂ ਦੀ ਡਾਢੀ ਨਿੰਦਿਆ ਕਰ ਰਹੇ ਸਨ। मैं सारी जिंदगी टेलीविजन पर ये दर्ज देता रहा, इसको खत्म करें, चीज़ों तलखियाँ खत्म करें। खान साहब तलखियाँ खत्म करें। आप बहुत बड़े आदमी हैं, यू आर बिग मैन, आपके पास बहुत कुछ है कहने के लिए, और आपने मुझे गद्दार करार दे दिया। आप दूंगा कल तक तुम्हारे साथ था गद्दार, अब उनके साथ होंगे जो गद्दार नहीं। ਆਮਿਰ ਲਿਆਕਤ ਦੀ ਜ਼ਾਤੀ ਜ਼ਿੰਦਗੀ ਹਮੇਸ਼ਾ ਤਨਾਜ਼ਿਆਂ ਦਾ ਸ਼ਿਕਾਰ ਰਹੀ। ਉਹਨਾਂ ਆਪਣੀ ਪਹਿਲੀ ਬੀਵੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕੀਤਾ, ਪਰ ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਾ ਚੱਲ ਸਕਿਆ। ਫਿਰ ਉਹਨਾਂ ਤੀਜਾ ਵਿਆਹ ਸਈਦਾ ਦਾਨੀਆ ਸ਼ਾਹ ਨਾਲ ਕੀਤਾ, ਜਿਹੜਾ ਇੱਕ ਦੂਜੇ ਉੱਤੇ ਇਲਜ਼ਾਮ ਤਰਾਸ਼ੀਆਂ ਦੇ ਨਾਲ ਖਤਮ ਹੋ ਗਿਆ। ਆਮਿਰ ਲਿਆਕਤ ਕੁਝ ਅਰਸੇ ਤੋਂ ਸ਼ਦੀਦ ਡਿਪਰੈਸ਼ਨ ਦਾ ਸ਼ਿਕਾਰ ਸਨ। ਉਹਨਾਂ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਪਿਛਲੀ ਰਾਤੀ ਉਹ ਬਹੁਤ ਪਰੇਸ਼ਾਨ ਸਨ ਤੇ ਬੜੀ ਦੇਰ ਤੀਕ ਰੋਂਦੇ ਰਹੇ। ਆਮਿਰ ਲਿਆਕਤ ਦੀ ਵਫਾਤ ਕਿਵੇਂ ਹੋਈ ਤੇ ਇਹਦੇ ਪਿੱਛੇ ਕੀ ਵਜੂਹਾਤ ਸਨ, ਇਹ ਸਾਰੀਆਂ ਗੱਲਾਂ ਤਾਂ ਪੋਸਟਮਾਰਟਮ ਮਗਰੋਂ ਹੀ ਸਾਹਮਣੇ ਆਉਣਗੀਆਂ। ਪਰ ਅੱਜ ਉਹਨਾਂ ਦੀ ਮੌਤ ਨੇ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਤਨਕੀਦ ਕਰਨ ਵਾਲਿਆਂ ਨੂੰ ਵੀ ਉਦਾਸ ਕਰ ਦਿੱਤਾ ਹੈ।